ਸੱਜਣ ਕੁਮਾਰ 84 ਕਤਲੇਆਮ ਦੇ ਮਾਮਲੇ ਦੇ ਵਿੱਚ ਬਰੀ ਕਰਤਾ ਤੇ ਜਦੋਂ ਤੋਂ ਇਹ ਖਬਰ ਆਈ ਹੈ ਲੋਕਾਂ ਨੂੰ ਇਹ ਸੰਘ ਤੋਂ ਥੱਲੇ ਨਹੀਂ ਉਤਰ ਰਹੀ ਜੀ। ਪ੍ਰਵੀਨ ਜੀ, ਅਸੀਂ ਦਿੱਲੀ ਸਿੱਖ ਕਤਲੇਆਮ ਦੀ ਗੱਲ ਜੀ 40-41 ਸਾਲਾਂ ਬਾਅਦ ਜਦੋਂ ਕਰ ਰਹੇ ਹਾਂ, ਹੂੰ ਤਦ ਅਸੀਂ ਗੱਲ ਕਰ ਰਹੇ ਹਾਂ ਅਦਾਲਤੀ ਫੈਸਲਿਆਂ ਦੀ। ਹੂੰ ਇਹ ਹੱਕ ਚ ਆਇਆ ਜਾਂ ਵਿਰੋਧ ਚ ਆਇਆ, ਜਿਹਨੂੰ ਇੱਕ ਪਾਸੇ ਰੱਖ ਕੇ ਵੀ ਦੇਖ ਲਈਏ। ਜੀ ਜੀ ਸਹੀ। ਤਾਂ ਸਵਾਲ ਇਹ ਹੈ ਕਿ ਜੇ 41 ਸਾਲ ਸਾਡੇ ਮਸਲਿਆਂ ਦੇ ਫੈਸਲੇ ਵੀ ਨਹੀਂ ਹੁੰਦੇ ਤੇ ਫਿਰ ਕਿਹੋ ਜਿਹੀ ਨਿਆਂ ਪ੍ਰਕਿਰਿਆ। ਸਹੀ। ਤੇ ਜੇ ਮੰਨ ਲਓ ਦੋਸ਼ੀਆਂ ਨੂੰ ਸਜ਼ਾ ਮਿਲ ਵੀ ਜਾਵੇ ਹੁਣ 40 42 45 ਸਾਲਾਂ ਬਾਅਦ, ਫਿਰ ਵੀ ਉਸ ਨੂੰ ਇਨਸਾਫ ਦੀ ਪਰਿਭਾਸ਼ਾ 'ਚ ਰੱਖਿਆ ਜਾ ਸਕਦਾ ਕਿ ਨਹੀਂ? ਇੱਥੇ ਤਾਂ ਅਗਲਾ ਬਰੀ ਹੋ ਗਿਆ। ਬਿਲਕੁਲ ਜੀ ਸਹੀ। ਤਾਂ ਸਵਾਲ ਹੀ ਵੱਖਰਾ। ਔਰ ਬਰੀ ਹੋਣ ਦਾ ਆਧਾਰ ਕੀ ਹੈ ਕਿ ਜੀ ਸਬੂਤ ਨਹੀਂ ਮਿਲੇ। ਜੀ ਜਿਹੜੇ ਇਸ ਜਹਾਨੋਂ ਗਏ 84 ਦੇ ਵਿੱਚ, ਜਿਨ੍ਹਾਂ ਨੂੰ ਘਰਾਂ ਚੋਂ ਧੂ ਕੇ ਨਿਸ਼ਾਨਦੇਹੀ ਕਰ ਕਰਕੇ ਫੂਕ ਕੇ ਸਾੜ ਕੇ ਜਿੰਦਾ ਸਾੜਿਆ ਗਿਆ, ਜਲਾਇਆ ਗਿਆ, ਉਹਨਾਂ ਦੀਆਂ ਅਗਲੀਆਂ ਨਸਲਾਂ, ਅਗਲੀਆਂ ਪੀੜ੍ਹੀਆਂ ਕਿਵੇਂ ਬਚੀਆਂ ਤੇ ਉਹਨਾਂ ਨੇ ਕਦੋਂ ਆ ਕੇ ਹਿੰਮਤ ਕੀਤੀ ਹੋਣੀ, ਕਦੋਂ ਆ ਕੇ ਅਰਜੀ ਲਾਈ ਹੋਣੀ, ਕਦੋਂ ਸ਼ਿਕਾਇਤ ਕੀਤੀ ਹੋਣੀ, ਕਿਵੇਂ ਉਸ ਹੌਸਲੇ ਨਾਲ ਆਏ ਹੋਣੇ ਜੀ। ਤੇ ਸ਼ਿਕਾਇਤ ਕਰਤਾ ਵੀ ਤੁਰ ਗਏ ਤੇ ਪਰ ਹੁਣ ਕਹਿ ਰਹੇ ਨੇ ਜੀ ਸਬੂਤ ਨਹੀਂ ਮਿਲੇ। ਤੁਸੀਂ ਇਹ ਦੇਖੋ ਜੀ, ਇਸ ਨੂੰ ਕਿਵੇਂ ਕਹੀਏ ਕਿ ਇਨਸਾਫ? ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਜਾਂ ਕੁਝ ਹੋਰ ਅਜਿਹੇ ਨਾਮ ਜਿਹੜੇ ਪੂਰੀ ਤਰ੍ਹਾਂ ਪ੍ਰਚਲਿਤ ਹੋਏ ਕਿ ਉਹ ਆਗੂ ਸੀ ਜਿਹੜੇ ਭੀੜ ਦੀ ਅਗਵਾਈ ਕਰਨ ਵਾਲੇ ਸੀ। ਸ਼ੁਰੂਆਤੀ ਰਿਪੋਰਟ ਇੱਕ ਇਹਦਾ ਆਧਾਰ ਬਣੀ, ਉਹਨਾਂ ਚੋਂ ਨਾਮ ਇਹ ਫਿਰ ਸਾਡੀ ਸਭ ਦੇ ਜ਼ੁਬਾਨ ਤੇ ਆਏ ਕਿ ਵੀ ਇਹ ਤਾਂ ਅੰਦਰ ਜਾਣੇ ਚਾਹੀਦੇ ਨੇ। ਜੀ ਜੀ। ਅੱਛਾ, ਸਕੂਲਕਾ ਤੋਂ ਲੈ ਕੇ ਹੋਰ ਕਈਆਂ ਨੇ ਇਹਦੀ ਪਹਿਲ ਕਦਮੀ ਕਰਕੇ ਲੜਾਈ ਲੜੀ ਹੈ ਨਾ। ਉਹ ਕਿੰਨੇ ਹੀ ਪਰਿਵਾਰ ਹੋਣੇ ਜਿਹੜੇ ਹਿੰਮਤ ਹੀ ਨਹੀਂ ਜੁਟਾ ਪਾਏ ਇਹਨਾਂ ਦੇ ਖਿਲਾਫ ਸ਼ਿਕਾਇਤ ਕਰਨ ਦੀ। ਸਹੀ। ਠੀਕ ਹੈ। ਤੇ ਉਸ ਸਮੇਂ ਦੀ ਹਾਕਮ ਧਿਰ ਜਿਹੜੀ ਦੇਸ਼ ਭਰ ਚ ਰਾਜ ਕਰ ਰਹੀ ਸੀ, ਕਾਂਗਰਸ, ਜੀ ਜੀ, ਜਦੋਂ ਤੱਕ ਉਹਦਾ ਡੰਕਾ ਵੱਜਿਆ ਕੇਂਦਰ ਦੇ ਤਖਤ ਤੇ, ਤਦ ਤੱਕ ਉਹਨੇ ਕਿੱਥੇ ਇਹਨਾਂ ਨੂੰ ਦੇ ਕਟਹਿਰੇ ਤੱਕ ਵੀ ਆਉਣ ਦਿੱਤਾ। ਕਿਵੇਂ ਇਹਨਾਂ ਦਾ ਬਚਾਅ ਕੀਤਾ ਆਪਾਂ ਸਾਰੇ ਜਾਣਦੇ ਹਾਂ, ਸੱਤਾ ਕਿਵੇਂ ਬਚਾਉਂਦੀ ਆ। ਤੇ ਜਿਹੜੇ ਹੁਣ ਕਹਿੰਦੇ ਨੇ ਕਿ ਅਸੀਂ ਸਿੱਖੀ ਦੇ ਸੱਚੇ ਪੈਰੋਕਾਰ ਆ, ਭੀੜ ਚ ਉਹਨਾਂ ਦੇ ਬੰਦੇ ਵੀ ਨਾਲ ਸੀ ਫੂਕਣ ਵਾਲਿਆਂ ਚ। ਸਹੀ। ਇਹ ਵੀ ਜਾਂਚ ਦਾ ਵਿਸ਼ਾ ਹੈ ਜੀ। ਬਿਲਕੁਲ। ਹੈ ਨਾ। ਤੇ ਸੱਚਾਈ ਇਹ ਵੀ ਹੈ ਕਿ ਆਂਢੀ ਗਵਾਂਢੀ ਜਿਨ੍ਹਾਂ ਨਾਲ ਸਾਂਝ ਸੀ ਉਹਨਾਂ ਨੇ ਧਰਮ ਜਾਤ ਤੋਂ ਉੱਪਰ ਉੱਠ ਕੇ ਕਈ ਪਰਿਵਾਰ ਬਚਾਏ ਨੇ। ਜੀ ਜੀ ਸਹੀ। ਉਹ ਵੀ ਸੋ ਇਸ ਲਈ ਦੁਨੀਆ ਤੇ ਕਿਸੇ ਚੀਜ਼ ਦਾ ਬੀਜ ਨਾਸ ਨਹੀਂ। ਜੇ ਮਾੜਿਆਂ ਦੀ ਭੀੜ ਹੈ ਤਾਂ ਚੰਗਿਆਂ ਦਾ ਕਣ ਵੀ ਜਿਉਂਦਾ ਹੈ। ਹੈਗਾ ਬਿਲਕੁਲ। ਇਸ ਲਈ ਉਹ ਰਿਸ਼ਤੇ ਵੀ ਅਜੇ ਤੱਕ ਦਿੱਲੀ ਚ ਕਾਇਮ ਨੇ। ਪਰ ਜਦੋਂ ਅਸੀਂ ਕਾਨੂੰਨੀ ਪ੍ਰਕਿਰਿਆ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤਾਂ 40-42 ਸਾਲਾਂ ਬਾਅਦ ਗੱਲ ਆਉਂਦੀ ਹੈ ਜੀ ਕਿ 2015 ਚ FIR ਦਰਜ ਹੋਈ। ਜਿਹੜੇ ਮਾਮਲਿਆਂ ਚ ਬਰੀ ਹੋਇਆ FIR 2015 ਚ ਦਰਜ ਹੁੰਦੀ ਹੈ। ਕਿਹੋ ਜੀ ਜਦੋਜਹਿਦ ਹੋਣੀ FIR ਦਰਜ ਕਰਾਉਣ ਲਈ ਵੀ। ਜੀ ਸਹੀ ਹੈ। ਇੱਥੋਂ ਅੰਦਾਜ਼ਾ ਲਾਓ। ਤੇ ਫਿਰ ਕਹਿੰਦੇ ਜੀ ਹੁਣ ਇਸ ਮਾਮਲੇ ਚ ਸਬੂਤ ਨਹੀਂ ਹੈਗੇ, ਤੱਥ ਨਹੀਂ ਮਿਲਾਨ ਹੋਏ ਜੀ। ਇੱਕ ਮਾਮਲੇ ਚ ਤਾਂ 5 ਤੋਂ 6 ਗਵਾਹ ਭੁਗਤ ਚੁੱਕੇ ਸੀ ਪਰ ਸ਼ਿਕਾਇਤ ਕਰਤਾ ਤੁਰ ਗਿਆ ਤੇ ਇਸ ਲਈ ਜੀ ਕਹਿੰਦੇ ਮਾਮਲਾ ਖੜ ਜੂਗਾ। ਫਿਰ ਤਾਂ ਅਦਾਲਤ ਦੀ ਜ਼ਿੰਮੇਵਾਰੀ, ਵਕੀਲਾਂ ਦੀ ਜ਼ਿੰਮੇਵਾਰੀ, ਕਾਨੂੰਨ ਦੀ ਜ਼ਿੰਮੇਵਾਰੀ, ਸੰਵਿਧਾਨ ਦੀ ਜ਼ਿੰਮੇਵਾਰੀ, ਸਰਕਾਰ ਦੀ ਜ਼ਿੰਮੇਵਾਰੀ ਹੋਰ ਵਧਣੀ ਚਾਹੀਦੀ ਹੈ। ਪਰ ਨਹੀਂ ਜੀ। ਇਹ ਘਟਨਾਕ੍ਰਮ ਇਸ ਗੱਲ ਦੀ ਵੀ ਗਵਾਹੀ ਭਰਦਾ ਹੈ ਕਿ ਲੋਕਤੰਤਰ ਦੀ ਆੜ ਦੇ ਵਿੱਚ ਘੱਟ ਗਿਣਤੀਆਂ ਨੂੰ ਕਿਵੇਂ ਹਾਸ਼ੀਏ ਤੇ ਧੱਕਿਆ ਜਾਂਦਾ ਹੈ। ਇਹਦਾ ਦ੍ਰਿਸ਼ ਵੀ ਸਾਡੇ ਸਾਹਮਣੇ। ਜਿੱਥੇ ਜਿਹੜਾ ਬਹੁ ਗਿਣਤੀ ਹੈ ਉੱਥੇ ਉਹਦਾ ਧੱਕਾ ਕਿਵੇਂ ਚੱਲਦਾ ਹੈ, ਇਹ ਸਭ ਨੂੰ ਦਿਖਦਾ। ਸੋ ਕੁੱਲ ਮਿਲਾ ਕੇ ਇਸ ਘਟਨਾਕ੍ਰਮ ਦੇ ਵਿੱਚ ਬੇਸ਼ੱਕ ਸੱਜਣ ਕੁਮਾਰ 2 ਮਾਮਲਿਆਂ ਚ ਬਰੀ ਆ ਪਰ ਜੇਲੋਂ ਬਾਹਰ ਤਾਂ ਨਹੀਂ ਅਜੇ ਆਉਂਦਾ, ਕਿਉਂਕਿ ਲੰਘੇ ਦਿਨਾਂ ਚ ਉਹਨਾਂ ਨੂੰ ਕੁਝ ਮਾਮਲਿਆਂ ਚ ਪਹਿਲਾਂ ਉਮਰ ਕੈਦ ਹੋ ਚੁੱਕੀ ਹੈ। ਇਸ ਲਈ ਬਾਹਰ ਤਾਂ ਨਹੀਂ ਆਉਂਦਾ। ਪਰ ਜਿੱਦਾਂ ਵੀ ਇਹ ਕਦੇ ਫੈਸਲਾ ਹੁੰਦਾ, ਜਿਵੇਂ ਤੁਸੀਂ ਕਿਹਾ, ਇਹ ਦਰੁਸਤ ਗੱਲ ਹੈ ਕਿ ਜਿੱਦਾਂ ਹੀ ਕੋਈ 84 ਨਾਲ ਸੰਬੰਧਿਤ ਕੋਈ ਮਾਮਲਾ ਸਾਹਮਣੇ ਆਉਂਦਾ ਉਹ ਸਾਰੇ ਅੱਲੇ ਜ਼ਖਮ ਜਿਹੜੇ ਕਦੇ ਸੁੱਕੇ ਹੀ ਨਹੀਂ ਹਰੇ ਹੀ ਨੇ, ਹੈ ਨਾ, ਮਾੜਾ ਮੋਟਾ ਜਿਹਾ ਖਰਿੰਡ ਆਉਂਦਾ ਤਾਂ ਫਿਰ ਉਤਰ ਜਾਂਦਾ, ਉਹ ਫਿਰ ਸਾਰੇ ਚੇਤੇ ਆ ਜਾਂਦੇ ਨੇ, ਉਹ ਸਾਰਾ ਕੁਝ ਧਿਆਨ ਚ ਆ ਜਾਂਦਾ ਜੀ। ਸੋ ਇਸ ਲਈ ਅਸੀਂ ਇਹ ਕਹਿਣਾ ਕਿ ਹਾਂ ਸਰਕਾਰਾਂ ਨਿਆਂ ਸਾਰਿਆਂ ਦੇ ਲਈ ਹੈ ਜਾਂ ਸਮੇਂ ਸਿਰ ਹੈ, ਇਹ 2 ਗੱਲਾਂ ਇੱਥੇ ਝੂਠੀਆਂ ਸਾਬਤ ਹੋ ਜਾਂਦੀਆਂ। ਜੀ ਸਹੀ ਕਿਹਾ।